दर्शकों ब्रेक तो बाद तुहाडा सब दा बहुत बहुत स्वागत है। जिस तरह कि पहले सैगमेंट डॉक्टर साहब ने यह वाला इशू डिस्कस किया, जिस तरह कि वाशिंगटन पोस्ट विच ये आया है कि कंध नाल धक्किया कश्मीर विच होया जबरदस्त विरोध। सो इस उपर डॉक्टर साहब ने बहुत ही वधिया विचार तुहाडे नाल डिस्कस किए ने। आई होप तुहानू सारिਆਂ ਨੂੰ पसंद आए होणगे। सो ਅਸੀਂ ਚਾਹਾਂਗੇ कि जे तुसी टीवी 84 ਨਾਲ ਜਾਂ प्रोग्राम सचो सच ਨਾਲ फेसबुक ਰਾਹੀਂ जुड़े तो इस ਨੂੰ ਵੱਧ ਤੋਂ ਵੱਧ लाइक करो ਤੇ शेयर करो ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। सो ਹੁਣ ਆਪਾਂ ਅੱਜ ਦਾ जो दूसरा इशू है उस उपर आप डॉक्टर साहब कोलों उन्हां दे विचार सुनदे हां। ਅਸੀਂ ਚਾਹਾਂਗੇ कि तुसी ਸਾਡੇ ਨਾਲ इसे तरह ही बने रहना। देखण सुन ਲਈ ਤੁਹਾਡਾ ਸਭ ਦਾ बहुत बहुत शुक्रिया जी। डॉक्टर साहब की कहना चाहोगे? देखो, किसी भी सोसाइटी ਜਾਂ सिस्टम ਉਸ ਨੂੰ ਜੇ ਜੱਜ ਕਰਨਾ ਹੋਏ ਜਾਂ ਉਸ ਦੀ ਔਕਾਤ ਨੂੰ ਬਿਆਨਣਾ ਹੋਏ ਜੀ ਤੇ ਦੋ ਤਿੰਨ ਚੀਜ਼ਾਂ ਖਾਸ ਤੌਰ ਤੇ ਦੇਖੀਆਂ ਜਾਂਦੀਆਂ ਨੇ। ਪਹਿਲੀ ਤਾਂ ਇਹ ਹੈ ਕਿ ਕੀ ਉਸ ਦੇ ਵਿੱਚ ਅਦਲ ਹੈ, ਇਨਸਾਫ ਹੈ, ਜਸਟਿਸ ਹੈ ਜੀ। ਦੂਸਰਾ, ਉਸ ਦੇ ਵਿੱਚ ਅਕਲੀਅਤਾਂ ਮਾਈਨੋਰਿਟੀਜ਼ ਉਹਨਾਂ ਦਾ ਕੀ ਸਟੇਟਸ ਹੈ, ਉਹਨਾਂ ਨਾਲ ਕੀ ਸਲੂਕ ਕੀਤਾ ਜਾਂਦਾ ਹੈ। और तीसरा जिहड़ा हर सोसाइटी का नॉर्म है कि उस सोसाइटी च औरत की इज्जत, अजमत, रिस्पैक्ट की कीता जांदा है जां किन्नी औरत महफूज है। ज़ाहिर है कि ये पार्ट च असीं जदों इंसानी हिस्टरी च देखते हैं और ये बदकिस्मती रही कि पहले दो मुद्दों की मैं गल नहीं करांगा, औरत की गल करते हैं कि औरत लुट दा माल रही। ਜਿਹੜੇ ਲੁਟੇਰੇ ਨੇ ਜਦੋਂ ਵੀ ਕਿਸੇ ਟੈਰੀਟਰੀ ਦੇ ਉੱਤੇ ਹਮਲਾ ਕਰਦੇ ਸੀ ਸੋ ਉਸ ਨੂੰ ਜਿੱਥੇ ਉਹਨਾਂ ਦਾ ਮਾਲ, ਅਸਬਾਬ, ਦੂਸਰੀਆਂ ਚੀਜ਼ਾਂ ਲੁੱਟੀਆਂ ਜਾਂਦੀਆਂ ਸੀ, ਔਰਤਾਂ ਵੀ ਲੁੱਟੀਆਂ ਜਾਂਦੀਆਂ ਸੀ, ਉਹਨਾਂ ਦੇ ਬੱਚੇ ਵੀ, ਨੌਜਵਾਨ, ਉਹਨਾਂ ਨੂੰ ਜਿਹੜਾ ਉਹ ਬੰਦੀ ਬਣਾਇਆ ਜਾਂਦਾ ਸੀ ਕਿਉਂਕਿ ਬੌਂਡਡ ਲੇਬਰ ਦਾ ਕਨਸੈਪਟ ਸੀ, ਸਲੇਵ ਦਾ ਕਨਸੈਪਟ ਸੀ, ਗੁਲਾਮ ਦਾ। ਔਰ ਫਿਰ ਜਿਨ੍ਹਾਂ ਨੂੰ ਉਸ ਜ਼ਬਾਨ 'ਚ ਉੱਥੋਂ ਦੇ ਲੌਂਡੇ ਤੇ ਲੌਂਡੀਆਂ ਕਿਹਾ ਜਾਂਦਾ ਸੀ ਉਹਨਾਂ ਨੂੰ ਜਿਹੜੇ ਹਮਲਾਵਰ ਨੇ ਉਹ ਚੁੱਕ ਕੇ ਲੈ ਜਾਂਦੇ ਸੀ। ਔਰ ਕਿਉਂਕਿ ਉਹ ਉਹਨਾਂ ਦੀ ਮਾਲੇ ਗਨੀਮਤ ਸੀ, ਲੁੱਟ ਦੇ ਮਾਲ 'ਚ ਹੀ ਆਉਂਦੇ ਸੀ। ਉਹ ਫਿਰ ਜਿਹੜੀਆਂ ਵੱਡੀਆਂ ਮੰਡੀਆਂ ਸੀ ਉਹਨਾਂ ਜ਼ਮਾਨਿਆਂ ਦੀਆਂ, ਜੇ ਅਸੀਂ ਆਪਣੇ ਖਿੱਤੇ ਦੇ ਹਵਾਲੇ ਨਾਲ ਗੱਲ ਕਰੀਏ ਕਿ ਉਹ ਬਸਰਾ ਹੋਏ, ਗਜ਼ਨੀ ਹੋਏ, ਬਗਦਾਦ ਹੋਏ, ਉਹਦੇ 'ਚ ਫਿਰ ਉਹ ਮੰਡੀ ਲੱਗਦੀ ਸੀ ਤੇ ਉਹਦੇ 'ਚ ਉਹ ਲੌਂਡੇ ਵੀ ਤੇ ਲੌਂਡੀਆਂ ਵੀ ਨਿਲਾਮ ਕੀਤੀਆਂ ਜਾਂਦੀਆਂ ਸੀ। ਜਦੋਂ ਅਸੀਂ ਕਹਿੰਦੇ ਹਾਂ ਜੀ ਟਕੇ ਟਕੇ 'ਚ ਅਜ਼ਮਤ ਵਿਕਦੀ ਸੀ ਕਿਉਂਕਿ ਜ਼ਾਹਰ ਹੈ ਕਿ ਉਹ ਕੀਮਤ ਕਿੰਨੀ ਹੈ ਉਹਨਾਂ ਜ਼ਮਾਨਿਆਂ 'ਚ, ਟਕਾ ਹੀ ਜਿਹੜਾ ਉਹ ਵੱਡਾ ਸੀ ਇਸ 'ਚ। ਔਰ ਇਵੇਂ ਔਰਤਾਂ ਜਿਹੜੀਆਂ ਉਹ ਇੱਕ ਸਫਰਿੰਗ 'ਚੋਂ ਲੰਘਦੀਆਂ ਸੀ। ਜ਼ਾਹਰ ਹੈ ਕਿਉਂਕਿ ਇੱਕ ਸਿੱਖ ਦੇ ਨਾਤੇ ਜਦੋਂ ਮੈਂ ਅੱਜ ਇਸ ਖਬਰ ਨੂੰ, ਹਾਲਾਂ ਅਸੀਂ ਇੱਕ ਵਾਰੀ ਡਿਸਕਸ ਕੀਤਾ 2-3 ਦਿਨ ਪਹਿਲਾਂ, ਉਦੋਂ ਜਿਹੜਾ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਕੋਈ 2-4 ਗੈਰ ਜ਼ਿੰਮੇਵਾਰ ਆਈਡੀਜ਼ ਤੋਂ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਜੀ ਹੁਣ ਅਸੀਂ ਕਸ਼ਮੀਰੀ ਕੁੜੀਆਂ ਲਿਆਵਾਂਗੇ ਔਰ ਉਹਨਾਂ ਨਾਲ ਵਿਆਹ ਕਰਾਂਗੇ। ਔਰ ਫਿਰ ਯੂਪੀ ਦਾ ਇੱਕ MLA ਨੇ ਕਹਿ ਦਿੱਤਾ, ਲੱਗਾ ਕਿ ਵੀ ਇਹ ਕੋਈ ਬੀਜੇਪੀ ਦੀ ਜਿਹੜੀ ਆਫੀਸ਼ੀਅਲ ਪਾਲਿਸੀ ਹੈ, ਇੰਡੀਪੈਂਡੈਂਟ ਤਾਂ ਕੋਈ ਵੀ ਕਹਿ ਸਕਦਾ ਹੈ ਕੁਝ। ਔਰ ਅੱਜ ਸਾਰੀਆਂ ਹੀ ਸ਼ਾਇਸਤਗੀ ਔਰ ਇੱਕ ਸੋ ਕਾਲਡ ਜਮਹੂਰੀਅਤ ਔਰ ਲੋਕਾਂ ਦੇ ਨੁਮਾਇੰਦਗੀ ਦੀਆਂ ਹੱਦਾਂ ਟੱਪਦੇ ਆ ਹਰਿਆਣਾ ਸਟੇਟ, ਜਿਹਦਾ ਚੀਫ ਮਿਨਿਸਟਰ ਮਨੋਹਰ ਖੱਟੜ, ਜਿਹਦੀ ਇੱਕੋ ਇੱਕ ਕੁਆਲੀਫਿਕੇਸ਼ਨ ਹੈ ਕਿ ਇਹ RSS ਦਾ ਉਸੇ ਤਰ੍ਹਾਂ ਦਾ ਹੀ ਵਰਕਰ ਜਿਹੜਾ ਰਿਹਾ ਜਿਵੇਂ ਮੋਦੀ ਰਿਹਾ। ਔਰ ਮੋਦੀ ਔਰ ਇਹ ਖੱਟੜ ਇਹ ਰੂਮਮੇਟ ਵੀ ਰਹੇ ਨੇ। ਹਾਲੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਇਹਨਾਂ ਦੋਨਾਂ ਦਾ ਇਕੱਲਾ ਰੂਮਮੇਟ ਨਹੀਂ, ਹੋਰ ਕੀ ਸੰਬੰਧ ਰਹੇ ਨੇ, ਇਹ ਅੰਦਰੂਨੀ ਸਰਕਲ ਤੋਂ ਗੱਲ ਸਾਨੂੰ ਬਹੁਤ ਪਹਿਲਾਂ ਪਤਾ ਲੱਗੀ ਸੀ, ਪਰ ਮੈਂ ਸ਼ਾਇਸਤਗੀ ਰੱਖਦਿਆਂ ਇਸ ਗੱਲ ਦਾ ਨੂੰ ਕਦੇ ਮੈਂਸ਼ਨ ਨਹੀਂ ਕੀਤਾ ਵੀ ਇਹਨਾਂ ਦਾ ਕੀ ਸੰਬੰਧ ਹੈ। ਇਹੀ ਕਾਰਨ ਹੈ ਜਦੋਂ ਹਰਿਆਣੇ ਦੇ ਵਿੱਚ ਚੀਫ ਮਿਨਿਸਟਰ ਬਣਾਉਣ ਦੀ ਗੱਲ ਆਈ ਤੇ ਉਸ ਪੀਰੀਅਡ ਦੇ ਵਿੱਚ ਸਾਰੀ ਪਾਰਟੀ ਦੂਜੇ ਇੱਕ ਪਾਸੇ ਸੀ ਤੇ ਮੋਦੀ ਨੇ ਕਿਹਾ ਕਿ ਇਹਨੂੰ ਮਨੋਹਰ ਲਾਲ ਖੱਟੜ ਨੂੰ ਬਣਾਓ। ਖੱਟੜ ਕਦੇ ਕਿਸੇ ਪਿੰਡ ਦਾ ਸਰਪੰਚ ਵੀ ਨਹੀਂ ਰਿਹਾ, ਪੰਜਾਬੀ ਹਿੰਦੂ ਹੈ, ਇਹਦੀ ਕੋਈ ਹੋਰ ਪੋਲੀਟੀਕਲ ਬੈਕਗ੍ਰਾਉਂਡ ਨਹੀਂ। ਔਰ ਅੱਜ ਉਹ ਫਤਿਆਬਾਦ ਹਰਿਆਣੇ 'ਚ ਇਹ ਬਿਆਨ ਦੇ ਰਿਹਾ, ਨਾਓ ਵੀ ਕੈਨ ਬ੍ਰਿੰਗ ਕਸ਼ਮੀਰੀ ਗਰਲਸ। ਮਨੋਹਰ ਖੱਟੜ ਇਹ ਚੀਫ ਮਿਨਿਸਟਰ ਇਲੈਕਟਡ ਬੰਦਾ ਕਹਿ ਰਿਹਾ। ਔਰ ਮੈਂ ਸਮਝਦਾ ਵੀ ਕਿਸੇ ਰਾਜ ਦਾ ਅੰਤ ਕਦੋਂ ਹੁੰਦਾ ਹੈ। ਜਦੋਂ ਅਸੀਂ ਸਿੱਖ ਧਰਮ ਦੇ ਹਵਾਲੇ ਨਾਲ ਗੱਲ ਕਰਦੇ ਤੇ ਜ਼ਾਹਰ ਹੈ ਜਦੋਂ ਇਹੋ ਜਿਹਾ ਕੰਮ ਲੁਟੇਰੇ ਕਰਦੇ ਸੀ ਉਸ ਖਿੱਤੇ ਦੀ ਅਜ਼ਮਤ ਨਾਲ, ਔਰ ਉਹਦੇ 'ਚ ਕੋਈ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਦਾ ਸਵਾਲ ਨਹੀਂ ਸੀ, ਹਰ ਇੱਕ ਦੀਆਂ ਬੱਚੀਆਂ, ਕਿਉਂਕਿ ਜਿਹੜੇ ਲੁਟੇਰੇ ਸੀ ਉਹਨਾਂ ਦੇ ਲਈ ਹਰ ਚੀਜ਼ ਲੁੱਟ ਦਾ ਮਾਲ ਸੀ। ਔਰ ਰਾਜ ਵੀ ਉਦੋਂ ਪਹਿਲਾਂ ਮੁਗਲਾਂ ਦਾ ਸੀ, ਮੁਗਲਾਂ ਤੋਂ ਪਹਿਲੇ ਜਿਹੜਾ ਅਫਗਾਨਾਂ ਦਾ ਸੀ, ਮੁਹੰਮਦ ਸ਼ਾਹ ਗੌਰੀ, ਖਿਲਜੀ ਖਾਨਦਾਨ, ਕੁਤਬੁਦੀਨ ਐਬਕ,
ਉਸ ਤੋਂ ਪਹਿਲਾਂ। ਸੋ ਜ਼ਾਹਰ ਹੈ ਵੀ ਇਹਦੇ 'ਚ ਕੋਈ ਮਜ਼ਹਬ ਦੀ ਗੱਲ ਨਹੀਂ ਹੈ। ਔਰਤ ਬੇਪਤ ਵੀ ਹੁੰਦੀ ਸੀ, ਵਿਕਦੀ ਵੀ ਸੀ, ਔਰ ਜਦੋਂ ਖਾਲਸਾ ਉਸ ਧਰਤੀ ਦੇ ਉੱਤੇ ਖਲੋਤਾ ਔਰ ਖਾਲਸਾ ਜਿੱਥੇ ਹਿਊਮਨ ਵੈਲਿਊਜ਼ ਦਾ ਰਖਵਾਲਾ ਸੀ, ਉੱਥੇ ਔਰਤ ਦੀ ਇੱਜ਼ਤ ਤੇ ਅਜ਼ਮਤ ਦਾ ਵੀ ਰਖਵਾਲਾ ਸੀ। ਕਿਉਂਕਿ ਬਾਬਾ ਨਾਨਕ ਨੇ ਸਭ ਤੋਂ ਪਹਿਲਾਂ ਜਦੋਂ ਬਾਬਰ ਦੀ ਫੌਜ ਨੇ ਇਮਨਾਬਾਦ 'ਚ ਜ਼ੁਲਮ ਕੀਤਾ ਪਠਾਨ ਔਰਤਾਂ ਦੇ ਨਾਲ, ਕਿਉਂਕਿ ਲੋਧੀ ਪਠਾਣਾ ਦਾ ਰਾਜ ਸੀ ਔਰ ਹਿੰਦੂ ਅਪਰ ਕਾਸਟ ਲੋਅਰ ਕਾਸਟ, ਸੋ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਮੁਸਲਮਾਨੀਆਂ ਪੜੇ ਕਤੇਬਾਂ ਕਸ਼ਟ में करे खुदाए में लालो जात सनाती होर हिंदवाणियां ਇਹ ਵੀ ਲੇਖੇ ਲਾਏ ਵੇ ਲਾ ਲੋ। ਰੱਬ ਨੂੰ ਇਹ ਗਿਲਾ ਕੀਤਾ ਸੀ ਕਿ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਹੈ। ਪਰ ਜਦੋਂ ਗੁਰੂ ਕਾ ਖਾਲਸਾ ਖਲੋਤਾ ਉਹਨੇ ਰੱਬ ਦਾ ਸਹਾਰਾ ਤਾਂ ਲਿਆ, ਪਰ ਉਹਨੇ ਫਿਰ ਡਾਂਗ ਚੁੱਕੀ, ਉਹਨੇ ਹਥਿਆਰ ਚੁੱਕੇ, ਉਹਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਹੁਣ ਇਸ ਧਰਤੀ ਦੀ ਅਜ਼ਮਤ ਨੂੰ ਕੋਈ ਰੋਲੇਗਾ ਨਹੀਂ। ਉਹ ਗਜ਼ਨੀ ਔਰ ਬਸਰੇ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ 'ਚ ਨਿਲਾਮ ਨਹੀਂ ਹੋਏਗੀ। ਔਰ ਪੰਜਾਬ ਦੀਆਂ ਬੋਲੀਆਂ ਦੇ ਵਿੱਚ ਇੱਕ ਬੋਲੀ ਉਭਰੀ, ਮੋੜੀ ਬਾਬਾ ਕੱਛ ਵਾਲਿਆ ਰਨ ਜਾਂਦੀ ਬਸਰੇ ਨੂੰ। ਔਰ ਇਹ ਅੱਜ ਵੀ ਤੁਸੀਂ ਜਦੋਂ ਜਿਹੜੇ ਬੋਲੀਆਂ ਦੇ ਐਕਸਪਰਟ ਨੇ ਪੰਜਾਬ ਦੇ ਫੋਕਲੋਰ ਦੇ, ਉਹ ਇਹ ਬੋਲੀ ਹੈ। ਕਿਉਂਕਿ ਇੱਕ ਪਾਸੇ ਇਹ ਸੀ ਜਿਹੜਾ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਖਾਦਾ ਪੀਤਾ ਲਾਏਦਾ ਰਹਿੰਦਾ ਅਹਿਮਦ ਸ਼ਾਹ ਦਾ, ਇਹ ਲੁਟੇਰਾ ਦੌਰ ਦੀ ਗੱਲ ਹੈ ਕਿ ਜੋ ਖਾ ਪੀ ਲੋ ਉਹੀ ਠੀਕ ਹੈ, ਬਾਕੀ ਤਾਂ ਉਹਨੇ ਲੈ ਜਾਣਾ। ਔਰ ਇਧਰ ਉਹ ਜਿਹੜੀਆਂ ਜਿਨ੍ਹਾਂ ਦੀ ਅਜ਼ਮਤ ਜਾ ਰਹੀ ਹੁੰਦੀ ਸੀ, ਉਹ ਸਿੱਖ ਵੱਲ ਦੇਖ ਕੇ ਮੋੜੀ ਬਾਬਾ ਕੱਛ ਵਾੜਿਆ। ਸਿੱਖਾਂ ਨੂੰ ਪੰਜ ਕਕਾਰੀ ਖਾਲਸੇ ਨੂੰ ਬਾਬਾ ਜੀ ਕਰਕੇ ਜਾਣਿਆ ਜਾਂਦਾ ਸੀ। ਕਸ਼ਹਿਰੇ ਉਹ ਪਾਉਂਦੇ ਸੀ ਕਿ ਹੇ ਕਸ਼ਹਿਰੇ ਵਾਲੇ ਬਾਬੇ, ਉਹ ਖਾਲਸਾ ਆ ਤੇ ਇਸ ਧਰਤੀ ਦੀ ਇੱਜ਼ਤ ਨੂੰ ਬਚਾ। ਔਰ ਸਿੱਖਾਂ ਨੇ ਬਚਾਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਤੁਸੀਂ ਉਸ ਦੌਰ ਨੂੰ ਦੇਖਦੇ ਹੋ, ਉਸ ਪੀਰੀਅਡ ਦੇ ਹਿਸਟੋਰੀਅਨਸ ਨੂੰ ਦੇਖਦੇ ਹੋ, ਉਹ ਮਰਾਠਾ ਔਰਤਾਂ ਹੋਣ ਜਿਨ੍ਹਾਂ ਨੂੰ ਪਾਣੀਪਤ ਦੇ ਮੈਦਾਨ ਦੇ ਵਿੱਚ ਹਾਰ ਤੋਂ ਬਾਅਦ ਅਬਦਾਲੀ ਔਰ ਉਹ ਲਿਜਾ ਰਹੇ ਸੀ, ਔਰ ਇਧਰ ਸਿੱਖਾਂ ਨੇ ਜਿਹੜਾ ਚਨਾਬ ਔਰ ਜੇਹਲਮ ਦੇ ਨੇੜੇ ਹਮਲੇ ਕਰ ਕਰਕੇ ਉਹਨਾਂ ਨੂੰ ਛਡਾਇਆ, ਆਪਣੇ ਨਾਲ ਉਹਨਾਂ ਨੂੰ ਜਿਹੜਾ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ। ਜੱਸਾ ਸਿੰਘ ਆਹਲੂਵਾਲੀਆ ਲੀਡਰ ਸੀ, ਅੱਜ ਵੀ ਮਹਾਰਾਸ਼ਟਰ ਦੇ ਕੁਝ ਹਿੱਸਿਆਂ 'ਚ ਉਹਨਾਂ ਨੂੰ ਬਾਬਾ ਬੰਦੀ ਛੋੜ ਕਹਿੰਦੇ ਨੇ। ਇਸੇ ਤਰ੍ਹਾਂ ਈਵਨ ਕਾਜ਼ੀ ਨੂਰ ਮੁਹੰਮਦ ਜਿਹੜਾ ਅਬਦਾਲੀ ਦੇ ਨਾਲ ਆਇਆ, ਫਾਈਟਰ ਵੀ ਸੀ, ਹਿਸਟੋਰੀਅਨ ਵੀ ਸੀ, ਉਹਨੇ ਜਦੋਂ ਸਿੱਖਾਂ ਦੀ ਬਰੇਵਰੀ ਦੀ ਗੱਲ ਕੀਤੀ ਹੈ, ਹਾਲਾਂ ਉਹਨੇ ਪਰਸ਼ੀਅਨ ਦੇ ਵਿੱਚ ਲਫ਼ਜ਼ ਸਿੱਖਾਂ ਲਈ ਸੱਗ ਵਰਤਿਆ, ਕੁੱਤੇ, ਪਰ ਉਹਨੇ ਕਿਹਾ ਵੀ ਇਹਨਾਂ ਨੂੰ ਕੁੱਤੇ ਨਾ ਕਹੋ, ਇਹ ਬਹੁਤ اخلاق ਦੇ ਉੱਚੇ ਨੇ। ਜਦੋਂ ਈਵਨ ਸਾਡੀਆਂ ਔਰਤਾਂ ਵੀ ਇਹਨਾਂ ਦੇ ਕਿਤੇ ਕਾਬੂ 'ਚ ਆ ਜਾਂਦੀਆਂ ਨੇ, ਕੰਟਰੋਲ 'ਚ ਆਉਂਦੀਆਂ ਨੇ, ਇਹ ਰਿਸਪੈਕਟ ਦੇ ਨਾਲ ਜਦੋਂ ਜੰਗ ਹੁੰਦਾ ਹੈ, ਤੁਸੀਂ ਹਮਲਾ ਕੀਤਾ, ਫੌਜੀ ਦੌੜ ਗਏ, ਹਰਮ ਪਿੱਛੇ ਹੈ, ਉਹ ਬੀਬੀਆਂ ਵਿਚਾਰੀਆਂ ਫਸ ਗਈਆਂ, ਕਿ ਇਹ ਸਤਕਾਰ ਦੇ ਨਾਲ ਆ ਕੇ ਉਹਨੂੰ ਸਾਡੇ ਕੈਂਪ 'ਚ ਪਹੁੰਚਾਉਂਦੇ ਨੇ ਔਰ ਸ਼ਗਨ ਦੇ ਕੇ ਕਿ ਆ ਆਪਣੇ ਭਰਾ ਵੱਲੋਂ ਤੈਨੂੰ ਸ਼ਗਨ ਹੈ। ਸੋ ਮੈਂ ਸਮਝਦਾ ਹਾਂ ਵੀ ਜਿਹੜੇ ਨਿਜ਼ਾਮ ਮੁੱਕੇ ਖਤਮ ਹੋਏ, ਉਹ ਬਦ ਇਖਲਾਕ ਹੋ ਜਾਂਦੇ ਨੇ, ਅਦਲ ਤੋਂ ਦੂਰ ਹੋ ਜਾਂਦੇ ਨੇ, ਅਕਲੀਅਤਾਂ ਦੀ ਵੈਲਿਊ ਨੂੰ ਨਹੀਂ ਸਮਝਦੇ। ਤੇ ਜੇ ਖਾਲਸੇ ਨੇ ਉਸ ਧਰਤੀ ਦੇ ਉੱਤੇ ਇਹ ਸਾਰੇ ਨੂੰ ਬਦਲਿਆ ਸੀ, ਕਿਉਂਕਿ ਉਹ ਨਿਜ਼ਾਮ ਇੰਨੇ ਭ੍ਰਿਸ਼ਟ ਗਏ ਸੀ ਕਿ ਇਹਨਾਂ 'ਚ ਇਹ ਸਾਰੀਆਂ ਕਮਜ਼ੋਰੀਆਂ ਸੀ। ਅੱਜ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ, ਆਪਣੇ ਆਪ ਨੂੰ ਜਦੋਂ ਇਹ ਸੌਦਾ ਵੇਚਦੇ ਨੇ ਬਾਹਰ, ਤੇ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਿੰਦੇ ਨੇ, ਕਹਿਣ ਨੂੰ ਡੈਮੋਕ੍ਰੇਸੀ ਹੈ, ਲੇਕਿਨ ਕਿਸ ਹੱਦ ਤੱਕ ਜਾ ਕੇ ਜਦੋਂ ਤੁਹਾਡੇ ਇਲੈਕਟਿਡ ਬੰਦੇ, ਇਲੈਕਟਿਡ ਚੀਫ ਮਿਨਿਸਟਰ ਇਸ ਕਿਸਮ ਦੀ ਘਟੀਆ ਗੱਲ ਕਰ ਰਿਹਾ, ਤੇ ਐਵੇਂ ਨਹੀਂ ਦਿੱਲੀ ਜਿਹੜੀ ਹੈ ਰੇਪ ਕੈਪੀਟਲ ਆਫ ਦਾ ਵਰਲਡ ਹੈ, ਐਵੇਂ ਨਹੀਂ ਬੀਜੇਪੀ ਦਾ ਕੁਲਦੀਪ ਸੰਗਰ ਵਰਗਾ ਜਿਹੜਾ ਇੱਕ ਗਰੀਬ ਦਲਿਤ ਬੱਚੀ ਨੂੰ ਰੇਪ ਕਰਨ ਦੇ ਮਾਮਲੇ ਦੇ ਵਿੱਚ ਲੋਕਾਂ ਦੇ ਜ਼ੋਰ ਦੇ ਉੱਤੇ ਜੇਲ੍ਹ 'ਚ ਡੱਕਿਆ ਜਾਂਦਾ ਹੈ, ਫਿਰ ਉਸ ਬੱਚੀ ਦੇ ਬਾਪ ਨੂੰ ਜੇਲ੍ਹ 'ਚ ਕੁੱਟ-ਕੁੱਟ ਕੇ ਮਾਰਿਆ ਜਾਂਦਾ ਹੈ, ਤੇ ਬੱਚੀ ਵਕੀਲ ਉਹਦੇ ਚਾਚੇ ਨੂੰ ਜਿਹੜੇ ਕਾਰ 'ਚ ਜਾ ਰਹੇ ਨੇ ਅਦਾਲਤ ਵਾਲੇ, ਟਰੱਕ ਜਿਹਦਾ ਨੰਬਰ ਕਾਲਕ ਪੋਚੀ ਹੋਈ ਹੈ ਉਹਦੇ ਨਾਲ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਜਿੱਥੇ ਜੇ ਤੁਸੀਂ ਇਹ ਕੁਝ ਕਰੋਗੇ, ਇਨ ਦਾ ਐਂਡ ਇਸ ਗੱਲ ਦਾ ਧਿਆਨ ਰੱਖੋ, ਮੈਂ ਉਹ ਲਿਸਟ ਨਹੀਂ ਸੁਣਾਵਾਂਗਾ ਕਿ ਭਾਈ ਇਹ ਤਾਂ ਕਸ਼ਮੀਰੀ ਕੁੜੀਆਂ ਲਿਆਉਣ ਦੀ ਗੱਲ ਕਰਦੇ ਨੇ, ਇਹਨਾਂ ਦੇ ਮੋਹਨ ਭਾਗਵਤ, ਅਡਵਾਨੀ ਔਰ ਸੁਬਰਾਮਨੀਅਮ ਸਵਾਮੀ ਤੋਂ ਲੈ ਕੇ ਥੱਲੇ ਤੱਕ ਇੱਕ ਲਿਸਟ ਮੇਰੇ ਕੋਲ ਹੈ 20 ਦੀ, ਕਿਹਨਾਂ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਮੁਸਲਮਾਨਾਂ ਨਾਲ ਉਹਨਾਂ ਨੇ ਨਿਕਾਹ ਕੀਤੇ ਨੇ, ਇਹਨਾਂ ਦੀਆਂ ਕਰਤੂਤਾਂ ਦੇਖ ਕੇ ਕੀਤੇ ਹੋਣਗੇ ਕਿ ਵੀ ਇਹ ਇਸ ਕਦਰ, ਜੇ ਇਹਨਾਂ ਦੀ ਇੰਨੀ ਗਲੀਜ਼ ਸੋਚ ਹੈ, ਇਹਨਾਂ ਦਾ ਮਜ਼ਹਬ ਹੀ ਗਲੀਜ਼ ਹੈ, ਉਹ ਕਹਿੰਦੇ ਵੀ ਇਹਦੇ ਕੋਲੋਂ ਅਸੀਂ ਜਿਹੜਾ ਉਹ ਇਹਨਾਂ ਤੋਂ ਬਾਹਰ ਜਾਣਾ, ਔਰ ਅਸੀਂ ਇਸ 'ਚ ਨਹੀਂ ਪੈਣਾ ਚਾਹੁੰਦੇ, ਕਿਉਂਕਿ ਸਾਨੂੰ ਨਹੀਂ ਪਤਾ ਕੀ ਸਰਕਮਸਟੈਂਸਸ ਹੁੰਦੇ ਨੇ ਜਦੋਂ ਕਿ ਇਸ ਕਿਸਮ ਦੇ ਜਿਹੜੇ ਨੇ ਉਹ ਜੋੜ ਬਣਦੇ ਨੇ। ਪਰ
इस लैवल दीयां गल्लां करन वाले जिहड़े ने ये खट्टर दा ये कहना आम कोई स्ट्रीट च उन्हां दे गुंडे की कहंदे ने और ये खबर है ANI जिहड़ी इन्हां दी मेन भारतीय इंटैलीजेंस दी जिहड़ी है फ्रंट न्यूज़ एजेंसी है हरियाणा चीफ मिनिस्टर मनोहर लाल खट्टर on Friday stoked a controversy saying that after the abrogation of Article 370 girls can be brought from Kashmir apparently for marriage कि भी इन्हां नूं असीं कश्मीरी कुड़ियां लियावांगे और उहदे च जिहड़े उहदे एग्जैक्ट शब्द ने our minister OP Dhankar used to say that he will bring Bahu from Bihar कि जी मेरा मिनिस्टर जिहड़ा है वो धनकर कहंदा सी कि असीं बिहार तो जिहड़ी है नूह लियावांगे हुण ज़ाहिर है कि जिथे गुरबत हुंदी है गरीबी हुंदी है उन्हां नूं उत्थों बच्चियां विचारियां जिहड़ियां ने मापिओ ही कि भी चलो रज के खाण गया कुछ पैसे लैके तोड़ दिंदे ने और ये जिथे कि हरियाणा वर्गी स्टेट जिथे कि कुड़ियां इन्हां ने जिहड़ा मार मार के जमदे ही उन्हां दा मेल फीमेल रेशो घट है यूजली बहुत वड्डी मंडी है इस वेले बिहार यूपी तो गरीब दलित परिवारां दीयां बच्चियां जां नेपाल चों खरीद के लियाण दी है कई स्टोरीज भी इन्हां जाटां दीयां बाहर आईयां उहदे हवाले नाल कहा जो कहंदा जिस असीं उत्थों लियावांगे नाउ डेज पीपल आर सेइंग दैट पाथ टू कश्मीर हैज बीन क्लीयर्ड नाउ वी विल ब्रिंग गर्ल्स फ्रॉम कश्मीर ही सैड उन्हें कहा जी हुण धारा 370 तोड़ के कश्मीर दा रस्ता जिहड़ा है साफ हो गया और हुण असीं जिहड़ा ਉਹ ਉੱਥੋਂ ਲਿਆਵਾਂਗੇ ਹੁਣ ਇਹ ਇੱਕ ਇਲੈਕਟਿਡ ਚੀਫ ਮਿਨਿਸਟਰ ਦਾ ਜਿਹੜਾ ਮੋਦੀ ਦਾ ਰਾਈਟ ਹੈਂਡ ਮੈਨ ਹੀ ਨਹੀਂ ਹੈ ਕੋਈ ਹੋਰ ਮੈਨ ਵੀ ਹੈ ਉਹ ਮੈਂ ਲਫ਼ਜ਼ ਨਹੀਂ ਕਹਿਣੇ ਵੀ ਕੀ ਇਹਦੇ ਮੋਦੀ ਨਾਲ ਕੀ ਸੰਬੰਧ ਨੇ ਖੱਟੜ ਦੇ ਜੇ ਇਹ ਕਹਿੰਦਾ ਹੁਣ ਤੁਸੀਂ ਦੇਖੋ ਵੀ ਇਹ ਕਿਸ ਹੱਦ ਤੱਕ ਫੇਕ ਖਬਰਾਂ ਪ੍ਰੋਪੇਗੈਂਡਾ 'ਚ ਯਕੀਨ ਰੱਖਦੇ ਨੇ ਕਸ਼ਮੀਰ 'ਚ ਕੀ ਹੋ ਰਿਹਾ ਵਾਦੀ 'ਚ ਇਹ ਜਿਹੜਾ ਕੀ ਕਹਿ ਰਿਹਾ और दूसरे पासे मोदी और ये जदों पुलवामा का इन्होंने ड्रामा किया जिहड़ा इन्हां दा जिन्हों कहंदे ने दे कंट्राइव्ड सिचुएशन उन्होंने कंट्राइव किया पुलवामा खुद एजेंसियां दा काम सी ते उदों मोदी जिहड़ा है वो एक जिहड़ा वाइल्ड लाइफ चैनल डिस्कवरी चैनल दे लई एक पार्क दे विच जिहड़ा शूटिंग कर रहा सी और उन्होंने खबर भी दी गई और करता रहा सो उदों भी ये ज़ाहिर सी जो ये खबर उदों आई भी कि भी जो ये कर रहे ये सारा प्लान करके है पुलवामा इन्होंने खुद करवाया और हुण जदों कि कश्मीर वादी सड़ रही है ये जिहड़े ने जिन्होंने अल्टीमेटली मैं समझदा भी इन्होंने वो की करना अपनी धोती संभालनी इन्हां लई औखी हो जानी है इन्हों पता नहीं है कि ये गल्लां कर की रहे ने और यही लोग जिहड़े कि खुद अपनियां धीआं दे भैणां कोई मुगल बादशाह दिल्ली दे विच ऐसा नहीं सी जिहदे हरम च राजपूत लड़की ना होए और ये नहीं है भी उन्होंने कोई हमला करके खो के लियांदे सी ये खुद लैके जांदे सी और जिहड़े इस किस्म दे गलीज लोग और इस किस्म दी इन्हां दी बद ज़हनीयत और इलैक्टेड चीफ मिनिस्टर इस किस्म दीयां गल्लां करदा है ते फिर जिन्हों आम बंदा भी कहंदा हुंदा कि बई रब तो डरो भी ये ऐसा ना करो जदों तुहानूं किसी बेजुबान दी आ लगदी है हा लगदी है बद दुआ लगदी है तो फिर पुश्तां दीयां पुश्तां खत्म हो जांदियां तुहाडे राज दी जड़ तुसीं अपने पुट लई होई है जदों तुसीं दरबार साहब ते हमला कीता है जदों तुसीं हज़ारां बेगुनाह दा खून डोल रहे हो और ये मोदी जिहड़ा कि सारे ड्रामे दा माहर है और मर्डरर मोदी और अमित शाह दी जोड़ी जिहने 2002 च हज़ारां मुसलमानां दा कोल्ड ब्लडेड मर्डर कीता है गुजरात दे विच ਇਹ ਹੁਣ ਜਦੋਂ ਕਸ਼ਮੀਰ ਵਾਦੀ ਔਰ ਮਾਹੌਲ ਉੱਥੇ ਕੀ ਬਣਿਆ ਹੋਇਆ ਔਰ ਇਹ ਉਸੇ ਦੇ ਨਾਲ ਇਹਨਾਂ ਨੇ मैन वर्सिस वाइल्ड का जिहड़ा एक ट्रेलर रिलीज किया और एक खबर है माई अपब्रिंगिंग डजंट अलाउ मी टू टेक ए लाइफ प्राइम मिनिस्टर मोदी ऑन मैन वर्सिस वाइल्ड ये जिहड़ा डिस्कवरी चैनल का उन्होंने भी इनू घा पाया और उदों रिकॉर्डिंग पुलवामा वेले इहदी कर रहे सी उहदा उन्होंने प्राइम मिनिस्टर मोदी विल फीचर इन ए स्पेशल एपीसोड ऑफ डिस्कवरीज मैन वर्सिस वाइल्ड वेयर दे टेक एन ऑफ ट्रैक जर्नी अक्रॉस जिम कॉर्बेट नेशनल पार्क इन उत्तराखंड और उन्होंने कहा न्यू 4 मिनट टीजर हुण एक पासे कश्मीर च की चल रहा 4 मिनट का टीजर जिहड़ा ये चला रहे ने हैज बीन रिलीज्ड बाय द मेकर्स वेयर द होस्ट ऑफ द सर्वाइवल शो बियर ग्रिल्स
is talking to Prime Minister Modi about the dangers of wildlife. Talking about wildlife, Modi says, ਹੁਣ ਤੁਸੀਂ ਦੇਖੋ ਕਿ ਇਹ ਹੈ ਅਗਦ ਪੜ੍ਹੇ ਸ਼ੈਤਾਨ ਵੇ ਲਾ ਲਓ, ਸ਼ੈਤਾਨ ਰੱਬ ਨੂੰ ਬਿਆਨ ਰਿਹਾ ਹੈ ਕਿ ਰੱਬ ਕਿਉਂ ਜਿਹਾ ਹੈ। ਮੋਦੀ ਕਹਿੰਦਾ ਹੈ we shouldn't take this place as a danger zone. When we go against nature, then everything becomes dangerous. Human beings too become dangerous. On the other hand, if we cooperate with nature, then she also cooperates with us. ਹੁਣ ਤੁਸੀਂ ਦੇਖੋ ਇਹ ਨੇਚਰ ਦੇ ਨਾਲ ਇਨ ਹਾਰਮਨੀ, ਤੂੰ ਮਰਡਰਰ, ਖਤਰਨਾਕ ਤੋਂ ਖਤਰਨਾਕ ਜਾਨਵਰ, ਦਰਿੰਦੇ ਵੀ ਜਿਹੜੇ ਨੇ ਫਰ ਫਨ ਨਹੀਂ ਮਾਰਦੇ, ਵੋਟਾਂ ਲੈਣ ਲਈ ਨਹੀਂ ਮਾਰਦੇ, ਦਰਿੰਦਾ ਆਪਣੇ ਸਿਰਫ ਫੂਡ ਲਈ ਮਾਰਦੇ। ਲੇਕਿਨ ਜੋ ਕੰਮ ਤੁਸੀਂ ਕੀਤਾ ਔਰ ਕਰ ਰਹੇ ਹੋ, ਔਰ ਜਿਸ ਡਾਇਰੈਕਸ਼ਨ 'ਚ ਤੁਸੀਂ 1 ਬਿਲੀਅਨ 300 ਮਿਲੀਅਨ ਲੋਕਾਂ ਨੂੰ ਪੁਸ਼ ਕਰ ਰਹੇ ਹੋ, ਤੁਸੀਂ ਬਾਈ ਦਾ ਨੇਚਰ ਪਲੇ ਕਰ ਰਹੇ ਹੋ, ਕਿਸ ਡਾਇਰੈਕਸ਼ਨ 'ਚ ਤੁਸੀਂ ਜਾ ਰਹੇ ਹੋ। ਫਿਰ ਉਹਨੂੰ ਜਦੋਂ ਉਹ ਕਹਿੰਦਾ ਮੋਦੀ ਰਿਵੀਲਸ ਹਾਊ ਹੀ ਸਪੈਂਟ ਮੋਸਟ ਆਫ ਹਿਸ ਚਾਈਲਡਹੁੱਡ ਇਨ ਦਾ ਹਿਮਾਲਿਆਸ। ਉਹ ਕਦੇ ਤੂੰ ਚਾਹ ਵੇਚਦਾ ਕਹਿੰਦਾ, ਕਦੇ ਤੂੰ ਵੋਟਾਂ ਲੈਣ ਲਈ ਕਹਿੰਦਾ ਮੈਂ ਤੇਲੀਆਂ ਦਾ ਮੁੰਡਾ, OBC ਐਵੇਂ। ਬਹੁਤਿਆਂ ਨੂੰ ਲੱਗਦਾ ਵੀ ਪਤਾ ਨਹੀਂ ਬ੍ਰਾਹਮਣ ਹੈ ਜਾਂ ਇਹ ਆਪ ਇਹਦਾ ਹੈਗਾ ਕਿ ਜੀ ਮੈਂ ਵੀ ਤੇਲੀ ਹਾਂ, ਮੈਂ ਤਾਂ OBC ਹਾਂ, ਵੋਟਾਂ ਲੈਣ ਲਈ ਉੱਥੇ। ਫਿਰ ਉਸ ਸਟੇਸ਼ਨ ਦੀ ਗੱਲ ਕਰਦੇ ਜੀ ਇੱਥੇ ਮੈਂ ਆਪਣੇ ਪਿਓ ਨਾਲ ਚਾਹ ਵੇਚਦਾ ਰਿਹਾ। ਉਹ ਬਾਅਦ ਚ ਉਹਨਾਂ ਨੇ ਫਾਈਂਡ ਆਊਟ ਕੀਤਾ ਉੱਥੇ ਸਟੇਸ਼ਨ ਹੀ 20 ਸਾਲ ਬਾਅਦ ਬਣਿਆ, ਜਦੋਂ ਇਹ ਹੈ ਉਦੋਂ ਹੈ ਹੀ ਨਹੀਂ ਸੀ। ਹੁਣ ਉਹ ਕਹਿ ਰਿਹਾ ਵਾਈਲਡ ਲਾਈਫ ਉਹਨੂੰ ਡਿਸਕਵਰੀ ਵਾਲਿਆਂ ਨੂੰ ਕਿ ਆਈ ਹੈਵ ਸਪੈਂਟ ਮੋਸਟ ਆਫ ਮਾਈ ਚਾਈਲਡਹੁੱਡ ਇਨ ਹਿਮਾਲਿਆਸ। ਕਿਹੜੇ ਹਿਮਾਲਿਆ ਦੇ ਵਿੱਚ ਤੂੰ ਬਰਫ਼ ਦੇ ਵਿੱਚ ਦੱਬਿਆ ਸੀ? ਔਰ ਜਿਹੜੀ ਅਸਲੀ ਗੱਲ ਹੈ ਜਿਹਦੇ ਚ ਉਹ ਇਹ ਕਹਿੰਦਾ ਹੈ, ਜਦੋਂ ਉਹਨੂੰ ਇੱਕ ਮੇਕਸ਼ਿਫਟ ਵੈਪਨ ਦਿੱਤਾ ਗ੍ਰਿਲਸ ਨੇ, ਔਰ ਉਹਨਾਂ ਨੇ ਕਿਹਾ ਕਿ ਬਈ ਇਹ ਤੂੰ ਲੈ। He then asked Modi about wildlife conservation, ਕਿ ਕਿਵੇਂ ਸੰਭਾਲਣਾ। ਮੋਦੀ ਕਹਿੰਦਾ, to which Modi replies, my upbringing doesn't allow me to take a life, ਕਿ ਜਿਵੇਂ ਮੇਰੀ ਜਿਹੜੀ ਹੈ ਪ੍ਰਤਪਾਲਣਾ ਹੋਈ ਹੈ, ਮੈਂ ਕਿਸੇ ਦੀ ਜਾਨ ਲੈਣ 'ਚ ਯਕੀਨ ਨਹੀਂ ਰੱਖਦਾ, ਮੈਂ ਕਿਸੇ ਐਨਮੀ ਨੂੰ ਵੀ, ਕਿਸੇ ਐਨੀਮਲ ਨੂੰ ਵੀ ਨਹੀਂ ਮਾਰਨ, ਕਿਉਂਕਿ ਮੇਰੀ ਅਪਬ੍ਰਿੰਗਿੰਗ, ਮੈਂ ਹਿਮਾਲਿਆ 'ਚ ਰਿਹਾ। My upbringing doesn't allow me to take life. However, I'll hold on it the spear since you insist, ਕਿ ਵੀ ਤੂੰ ਹੁਣ ਜ਼ਿੱਦ ਕਰ ਰਿਹਾ, ਤੂੰ ਮੇਰੇ ਹੱਥ 'ਚ ਭਾਲਾ ਫੜਾਇਆ, ਮੈਂ ਫੜੀ ਰੱਖਾਂਗਾ। ਪਰ ਜਿਹੜੀ ਮੇਰੀ ਪ੍ਰਤਪਾਲਣ ਹੈ ਉਹ ਇਸ ਗੱਲ 'ਚ ਨਹੀਂ ਯਕੀਨ ਰੱਖਦਾ ਮੈਂ ਕਿ ਕਿਸੇ ਦੀ ਜ਼ਿੰਦਗੀ ਲੈਣੀ। ਹੁਣ ਇਸ ਤੋਂ ਵੱਡੇ ਡਰਾਮੇਬਾਜ਼, ਇਸ ਤੋਂ ਵੱਡੇ ਪ੍ਰੋਪੇਗੈਂਡਿਸਟ, ਨਾਜ਼ੀਆਂ ਦੇ ਪਿਓ, ਗੋਇਬਲਸ ਦੇ ਪਿਓ ਜਿਹੜਾ ਨਾਜ਼ੀਆਂ ਦਾ ਪ੍ਰੋਪੇਗੈਂਡਾ ਮਿਨਿਸਟਰ ਸੀ, ਇਹਨਾਂ ਨੇ ਕਰ ਕੀ ਰਹੇ ਨੇ ਤੇ ਪ੍ਰੋਜੈਕਟ ਕੀ ਕਰ ਰਹੇ ਨੇ। ਉਧਰ ਕਸ਼ਮੀਰ ਵਾਦੀ ਨੂੰ ਓਪਨ ਜੇਲ੍ਹ ਬਣਾਇਆ ਹੋਇਆ ਹੈ, ਗੋਲੀਆਂ ਚੱਲ ਰਹੀਆਂ। ਮੋਦੀ ਈਦ ਦੀ ਵਧਾਈ ਦੇ ਰਿਹਾ ਔਰ ਕਹਿ ਰਿਹਾ ਜੀ 370 ਦੇ ਨਾਲ ਕਸ਼ਮੀਰ ਮੁਕਤ ਹੋ ਗਿਆ, ਸਾਰੇ ਤੋਂ ਵਧਾਈ ਹੋ, ਵਧਾਈ ਹੋ। ਹੁਣ ਇਸ ਸਭ ਦਾ ਕੀ ਇਲਾਜ ਹੈ? ਜ਼ਾਹਰ ਹੈ ਵੀ ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ, ਇਕੱਲੇ ਕਸ਼ਮੀਰੀ ਕੌਂਟੈਕਸਟ ਨਹੀਂ, ਸਿੱਖ ਕੌਂਟੈਕਸਟ ਦੇ ਵਿੱਚ ਵੀ। ਔਰ ਮੈਂ ਅੱਗੇ ਵੀ ਦੁਹਰਾਇਆ ਸੀ ਕਿ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਦੋਂ ਜ਼ਾਲਮ ਆਪਣੇ ਜ਼ੁਲਮ ਤੋਂ ਨਾ ਟਲੇ, ਜਿਹੜਾ ਕਿ ਟਲਦਾ ਨਹੀਂ ਹੈ, ਔਰ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਕਿ ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ, ਕਿ ਜਦੋਂ ਤੀਰ ਲੱਗਦਾ, ਜੇ ਤੁਹਾਡਾ ਰੋਹ ਨਹੀਂ ਜਾਗਦਾ ਨਾ, ਫਿਰ ਤੁਸੀਂ ਇਨਸਾਨ ਨਹੀਂ ਹੋ, ਫਿਰ ਗੈਰਤ ਨਾਂ ਦੀ ਕੋਈ ਚੀਜ਼ ਤੁਹਾਡੇ 'ਚ ਨਹੀਂ ਹੈ। ਔਰ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਕਿ ਜਦੋਂ ਕੋਈ ਇੰਡੀਵਿਜੂਅਲ, ਕੋਈ ਕੌਮ, ਕੋਈ ਕਬੀਲਾ, ਕੋਈ ਨੇਸ਼ਨ ਪੱਤ ਲਵਾ ਕੇ ਵੀ ਜਿਉਂਦਾ ਹੈ ਬੇਪਤ ਹੋ ਕੇ, ਫਿਰ ਉਹ ਹਲਾਲ ਖੋਰ ਨਹੀਂ ਹੈ, ਹਰਾਮ ਖੋਰ ਹੈ। ਔਰ ਮੈਂ ਸਮਝਦਾ ਵੀ ਜਿੱਥੇ ਇਸ ਹੱਦ ਤੱਕ ਜ਼ਾਲਮ, ਜਿੱਥੇ ਦੁਸ਼ਮਣ ਦੀ ਵੀ ਧੀ ਭੈਣ ਨੂੰ ਤੁਸੀਂ ਇੱਜ਼ਤ ਦੀ ਨਿਗਾਹ ਨਾਲ ਦੇਖਦੇ ਹੋ, ਉਹਨੂੰ ਤੁਸੀਂ ਜਿਹੜਾ ਹੈ ਉਹ ਬੇਆਬਰੂ ਕਰਨ ਬਾਰੇ ਨਹੀਂ ਸੋਚਦੇ। ਇਹ 370 ਤੋੜ ਕੇ ਕਹਿ ਰਹੇ ਨੇ ਅਸੀਂ ਉਹਨਾਂ ਨੂੰ ਭਾਰਤ ਦੇ ਹੁਣ ਸ਼ਹਿਰੀ ਬਣਾ ਦਿੱਤਾ ਹੈ, ਤੇ ਇੱਕ ਇਲੈਕਟਡ ਚੀਫ ਮਿਨਿਸਟਰ ਗਵਾਂਢੀ ਸਟੇਟ ਦਾ ਜਿਹੜਾ ਹੈ ਉਹ ਇਹ ਕਹਿ ਰਿਹਾ ਹੈ ਕਿ ਵੀ ਅਸੀਂ ਹੁਣ ਉੱਥੋਂ ਕੁੜੀਆਂ ਲਿਆਵਾਂਗੇ। ਇਸ ਤੋਂ ਵੱਧ ਕੇ ਕਿਸੇ ਰਿਜੀਮ ਦਾ ਹੋਰ ਕੀ ਰੈਜ਼ਨ ਡੈਟਰ ਹੈ ਕਿ that should be destroyed lock stock and barrel। ਇਹਨਾਂ ਨੂੰ lock stock and barrel ਡਿਸਟਰੋਏ ਕਰਨ ਦੀ ਲੋੜ ਹੈ। ਔਰ ਇਹੀ ਸਾਡਾ ਜਿਹੜਾ ਅਲਟੀਮੇਟ
ਨਿਸ਼ਾਨਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਦੂਸਰਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆਪਣੇ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।